ਬਾਬੇ ਗੁਸਤਾਖ ਖਾਨ ਤੋਂ ਜਦੋਂ ਅਸੀਂ ਅੰਦਰ ਦਾਖਲ ਹੋਏ ਆ ਤੇ ਇਹ ਅਹਾਤਾ ਜਿੱਥੇ ਇਸ ਟਾਈਮ ਅਸੀਂ ਦਾਖਲ ਹੋਏ ਆ, ਇਹ ਅਹਾਤਾ ਮੌਲਾਨਾ ਰੂਮ ਦੇ ਮਜ਼ਾਰ ਦਾ ਹੀ ਅਹਾਤਾ ਹੈ। ਉਹਦੇ ਵਿੱਚ ਇਹ ਜਿਹੜੀਆਂ ਕਬਰਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਪਈਆਂ, ਉਸ ਤੋਂ ਇਲਾਵਾ ਇਸ ਸਾਈਡ ਤੇ ਵੀ ਜਿਹੜੀਆਂ ਕਬਰਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਪਈਆਂ, ਇਸ ਸਾਈਡ ਦੇ ਉੱਤੇ ਤੁਸੀਂ ਵੇਖੋ ਤੇ ਕਬਰਾਂ ਯਾਨੀ ਕਾਫੀ ਤਾਦਾਦ ਅੰਦਰ ਉਹ ਜਿਹੜੇ ਸਾਲਹੀਨ ਨੇ ਉਹਨਾਂ ਦੀਆਂ ਕਬਰਾਂ ਨੇ। ਔਰ ਜਿਹੜੀ ਡਾਕਟਰ ਅਲਾਮਾ ਮੁਹੰਮਦ ਇਕਬਾਲ ਰਹਿਮਤੁल्लाह अलैह फ़ख्रे पाकिस्तान शायर मशरक, ਉਹਨਾਂ ਦੀ ਅਲਾਮਤੀ ਕਬਰ ਇਸ ਟਾਈਮ ਤੁਰਕੀ ਦੇ ਸ਼ਹਿਰ ਕੂਨੀਆ ਮੌਲਾਨਾ ਰੂਮ ਰਹਿਮਤੁल्लाह अलैह ਉਹਨਾਂ ਦੇ ਮਜ਼ਾਰ ਦੇ ਬਿਲਕੁਲ ਥੱਲੇ, ਯਾਨੀ ਕਿ ਉਹਨਾਂ ਦੇ ਮਜ਼ਾਰ ਦੇ ਸਾਏ ਦੇ ਵਿੱਚ ਇਹ ਡਾਕਟਰ ਅਲਾਮਾ ਮੁਹੰਮਦ ਇਕਬਾਲ ਰਹਿਮਤੁल्लाह अलैह ਤੇ ਤਹਿਰੀਰ ਵੀ ਲਿਖੀ ਹੈ ਪਾਕਿਸਤਾਨ ਮਿਲੀ, ਯਾਨੀ ਇਹ ਸਾਰਾ ਉਹਨਾਂ ਨੇ ਡਾਕਟਰ ਅਲਾਮਾ ਮੁਹੰਮਦ ਇਕਬਾਲ ਰਹਿਮਤੁल्लाह अलैह ਦੇ ਹਵਾਲੇ ਦੇ ਨਾਲ ਇਹ ਅਲਾਮਤੀ ਕਬਰ ਬਣਾਈ। ਹਾਂ ਉਹੀ ਨਾ, ਯਾਨੀ ਕਿ ਉਹਨਾਂ ਦੇ ਹਵਾਲੇ ਦੇ ਨਾਲ ਡਾਕਟਰ ਅਲਾਮਾ ਮੁਹੰਮਦ ਇਕਬਾਲ ਰਹਿਮਤੁल्लाह अलैह ਦੇ ਹਵਾਲੇ ਦੇ ਨਾਲ ਉਹਨਾਂ ਲਿਖਿਆ। ਇਹ ਜੋ ਲਿਖਿਆ ਤੁਸੀਂ ਵੇਖ ਰਹੇ ਹੋ, ਇਹ ਵੀ ਡਾਕਟਰ ਅਲਾਮਾ ਮੁਹੰਮਦ ਇਕਬਾਲ ਰਹਿਮਤੁल्लाह अलैह ਦੇ ਬਾਰੇ ਲਿਖਿਆ। ਇਹ ਇਸ ਤਰ੍ਹਾਂ ਲਿਖਿਆ ਕਿ ਪਾਕਿਸਤਾਨ ਦੇ ਕੌਮੀ ਸ਼ਾਇਰ ਤੇ ਅਜ਼ੀਮ ਮੁਫੱਕਰ ਅਲਾਮਾ ਮੁਹੰਮਦ ਇਕਬਾਲ ਨੂੰ ਉਹਨਾਂ ਦੇ ਰੂਹਾਨੀ ਪੇਸ਼ਵਾ ਤੇ ਮੁਰਸ਼ਦ ਹਜ਼ਰਤ ਮੌਲਾਨਾ ਜਲਾਲੁੱਦੀਨ ਰੂਮੀ ਦੇ ਹਜ਼ੂਰ ਵਿੱਚ ਜਗ੍ਹਾ ਦਿੱਤੀ ਗਈ ਹੈ 1965 ਦੇ ਵਿੱਚ। ਯਾਨੀ ਕਿ ਡਾਕਟਰ ਅਲਾਮਾ ਤਾਹਿਰ ਮੁਹੰਮਦ ਇਕਬਾਲ ਰਹਿਮਤੁल्लाह अलैह ਉਹਨਾਂ ਦੀ ਸ਼ਾਯਾਨੇ ਸ਼ਾਨ, ਉਹਨਾਂ ਦੀ ਤਾਜ਼ੀਮ ਰਿਸਪੈਕਟ ਵਾਸਤੇ ਇਹ ਅਲਾਮਤੀ ਕਬਰ ਮੌਲਾਨਾ ਰੂਮ ਰਹਿਮਤੁल्लाह अलैह ਉਹਨਾਂ ਦੇ ਕਦਮਾਂ ਦੇ ਵਿੱਚ ਇਹਨਾਂ ਨੂੰ ਜਗ੍ਹਾ ਦਿੱਤੀ ਗਈ। ਜਦੋਂ ਅਸੀਂ ਉਸ ਦਰਵਾਜ਼ੇ ਨਾਲ ਦਾਖਲ ਹੋਏ ਤਾਂ ਉਹਦਾ ਨਾਂ ਹੀ ਬਾਬੇ ਗੁਸਤਾਖ ਖਾਨ। ਇੱਕ ਦਰਵਾਜ਼ਾ ਇਸ ਸਾਈਡ ਤੋਂ ਜਿਹੜਾ ਦੂਸਰਾ ਦਰਵਾਜ਼ਾ ਇਹਦਾ ਨਾਂ ਬਾਬੇ ਖਾਮੋਸ਼ਾਂ, ਯਾਨੀ ਕਿ ਖਾਮੋਸ਼ਾਂ ਦਾ ਦਰਵਾਜ਼ਾ, ਜੋ ਮੈਨੂੰ ਸਮਝ ਆਉਂਦੀ। ਇਹ ਮੌਲਾਨਾ ਰੂਮ ਦਾ ਮਜ਼ਾਰ ਪੁਰ ਅਨਵਾਰ। ਜਦੋਂ ਬਾਬੇ ਖਾਮੋਸ਼ਾਂ ਦੇ ਜ਼ਰੀਏ ਵੜੀਏ ਇਸ ਦਰਵਾਜ਼ੇ ਨਾਲ ਦਾਖਲ ਹੋਈਏ ਤੇ ਬਿਲਕੁਲ ਸਾਹਮਣੇ, ਯਾਨੀ ਕਿ ਦੂਸਰੇ ਦਰਵਾਜ਼ੇ ਰਾ ਵੜੀਏ ਤੇ ਅੱਗੇ ਉਹ ਇਮਾਰਤ ਆ ਜਾਂਦੀ, ਇੱਥੇ ਬਿਲਕੁਲ ਮਜ਼ਾਰ ਬਿਲਕੁਲ ਵਾਜ਼ੇ ਨਜ਼ਰ ਆਉਂਦਾ। ਲਓ ਜੀ ਅਸੀਂ ਚੱਲਨੇ ਹਾਂ ਹੁਣ ਅਲਹਮਦੁਲਿਲਾ ਮੌਲਾਨਾ ਰੂਮ ਦੇ ਮਜ਼ਾਰ ਦੇ ਬਿਲਕੁਲ ਬਾਹਰ ਅਸੀਂ ਪਹੁੰਚ ਗਏ ਹਾਂ। ਹਜ਼ਾਰਾਂ ਜ਼ਾਇਰੀਨ, ਉਹਨਾਂ ਨਾਲ ਪਿਆਰ ਕਰਨ ਵਾਲੇ, ਉਹਨਾਂ ਦੇ ਪੈਰੋਕਾਰ ਮੰਨਣ ਵਾਲੇ ਇਸ ਟਾਈਮ ਉਹਨਾਂ ਦੇ ਮਜ਼ਾਰ ਯਾਨੀ ਕਬਰ ਮੁਬਾਰਕ ਦੀ ਜ਼ਿਆਰਤ ਕਰਨ ਵਾਸਤੇ ਪਹੁੰਚੇ ਨੇ। ਇਹ ਤੁਸੀਂ ਸਾਈਡਾਂ ਦੇ ਇੱਕ ਵਾਰੀ ਮਨਾਜ਼ਰ ਵੇਖੋ, ਇਹ ਲੋਕ ਵਜ਼ੂ ਕਰ ਰਹੇ ਨੇ ਔਰ ਮਤਲਬ ਸਾਫ ਸੁਥਰੇ ਹੋ ਕੇ, ਪਾਕ ਸਾਫ ਹੋ ਕੇ ਤੇ ਇੱਥੇ ਅੰਦਰ ਆ ਰਹੇ ਨੇ। ਔਰ ਅਲਹਮਦੁਲਿਲਾ ਮੈਂ ਵੀ ਗੁਸਲ ਕਰਕੇ, ਵਜ਼ੂ ਕਰਕੇ, ਸਾਫ ਕੱਪੜੇ ਪਾ ਕੇ ਤੇ ਯਾਨੀ ਦਿਲ ਤਸੱਲੀ ਪੂਰੀ, ਔਰ ਮੈਂ ਆਖਿਆ ਵੀ ਇੱਕ ਪਾਕ ਹਸਤੀ ਦੀ ਜ਼ਿਆਰਤ ਵਾਸਤੇ ਜਾਣਾ ਤੇ ਮੈਂ ਇੱਥੇ ਪਹੁੰਚਿਆ। ਆ ਜਾਓ ਅੰਦਰ ਚੱਲਨੇ, ਨਾਲੇ ਜ਼ਿਆਰਤ ਕਰਨੇ ਮੌਲਾਨਾ ਰੂਮ ਦੀ ਕਬਰ ਮੁਬਾਰਕ ਦੀ ਤੇ ਨਾਲੇ ਤੁਹਾਨੂੰ ਵੀ ਇਹ ਨਜ਼ਾਰਾ ਮੌਲਾਨਾ ਰੂਮ ਦੇ ਮਜ਼ਾਰ ਯਾਨੀ ਅੰਦਰ ਕਬਰ ਮੁਬਾਰਕ ਦੀ ਜ਼ਿਆਰਤ ਕਰਨ ਵਾਸਤੇ ਜਦੋਂ ਅੰਦਰ ਦਾਖਲ ਹੋਈਏ ਤੇ ਇਹ ਨਾ ਬੜੇ ਬੜੇ ਵੱਡੇ ਬਾਕਸ ਪਏ ਨੇ, ਡੱਬੇ ਪਏ ਨੇ, ਇਹਨਾਂ ਦੇ ਵਿੱਚ ਇਹ ਛਾਪਰ ਪਏ ਨੇ। ਇਹ ਛਾਪਰ ਤੁਸੀਂ ਆਪਣਿਆਂ ਪੈਰਾਂ ਨੂੰ ਚਾੜਨੇ ਹੁੰਦੇ ਨੇ, ਯਾਨੀ ਕਿ ਜੁੱਤੀਆਂ ਲਾਵੋ ਨਾ ਤੇ ਜੁੱਤੀਆਂ ਦੇ ਉੱਤੋਂ ਦੀ ਰੈਪਰ ਜਿਹੜੇ ਨੇ ਇਹ ਤੁਸੀਂ ਚਾੜ ਲਵੋ ਤਾਂ ਕਿ ਜਿਹੜੇ ਤੁਹਾਡੇ ਜੁੱਤੀਆਂ ਦੇ ਨਾਲ ਗੰਦ ਲੱਗਾ ਹੋਵੇ ਉਹ ਅੰਦਰ ਨਾ ਜਾ ਸਕੇ। ਇੱਕ ਅਜ਼ੀਮ ਸ਼ਖਸੀਅਤ, ਇੱਕ ਪਾਕ ਹਸਤੀ, ਉਹਨਾਂ ਦੀ ਜ਼ਿਆਰਤ ਕਰਨ ਵਾਸਤੇ ਤੁਸੀਂ ਜਾਣਾ ਤੇ ਤੁਹਾਡੀ ਜੁੱਤੀਆਂ ਨੂੰ ਲੱਗਾ ਗੰਦ ਅੰਦਰ ਨਾ ਜਾ ਸਕੇ। ਇਹ ਜੀ ਜੁੱਤੀਆਂ ਨੂੰ ਅਸਾਂ ਰੈਪਰ ਚਾੜ ਲੈਣ ਤੇ ਹੁਣ ਅਸੀਂ ਇਹ ਵੀ ਇੱਕ ਡਿਜ਼ਾਈਨ ਬਣ ਗਿਆ ਬਈ ਇਹ ਵੀ ਡਿਜ਼ਾਈਨ ਬਣ ਗਿਆ। ਚਲੋ ਜਿਵੇਂ ਜਿਵੇਂ ਅਸੀਂ ਅੰਦਰ ਦਾਖਲ ਹੁੰਦੇ ਗਏ ਇੰਜ ਮਹਿਸੂਸ ਕਰਦੇ ਰਹੇ ਕਿ ਯਕੀਨਨ ਅੱਲਾ ਦੀ ਰਹਿਮਤ ਪਈ ਵਸਦੀ। ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਤੇ ਆਪਣੀ ਰੂਹ ਨੂੰ ਤੁਸੀਂ ਸਕੂਨ ਮਹਿਸੂਸ ਕਰ ਰਹੇ ਹੋ, ਜਿਹੜੇ ਅਸੀਂ ਬਜ਼ਾਤੇ ਖੁਦ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਸਾਂ। ਸਾਡਾ ਕੀ ਆਲਮ ਹੋਵੇਗਾ। ਇਹ ਜਿਹੜੀ ਕਬਰ ਹੈ ਮੌਲਾਨਾ ਰੂਮ ਦੀ ਕਬਰ ਮੁਬਾਰਕ ਹੈ। ਬੜੀ ਨਫਾਸਤ ਦੇ ਨਾਲ ਇਹ ਫਾਨੂਸ ਲੱਗੇ ਨੇ ਔਰ ਤਿਆਰੀ ਏਡੀ ਰੀਝ ਦੇ ਨਾਲ ਕਰਾਈ ਗਈ ਹੈ ਕਿ ਜਿਵੇਂ ਤਿਆਰੀ ਕਰਾਉਣ ਵਾਲੇ ਨੇ ਵੀ ਆਪਣੇ ਦਿਲੋਂ ਕੰਮ ਕਰਵਾਇਆ ਹੈ। ਇੱਕ ਇਕੱਲਾ ਮੈਂ ਹੀ ਨਹੀਂ ਖੁਸ਼ਕਿਸਮਤ
ਹਜ਼ਾਰਾਂ ਲੋਕ ਰੋਜ਼ਾਨਾ ਮੌਲਾਨਾ ਰੂਮ ਦੀ ਕਬਰ ਮੁਬਾਰਕ ਦੀ ਜ਼ਿਆਰਤ ਵਾਸਤੇ ਆਉਂਦੇ ਨੇ। ਵੇਖਣ ਵਾਲਿਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇੱਥੇ ਮਜ਼ਾਰ 'ਤੇ ਆਉਣ ਦੀ ਕੋਈ ਟਿਕਟ ਨਹੀਂ, ਨਾ ਜੁੱਤੀਆਂ ਜਮ੍ਹਾਂ ਕਰਾਉਣੀਆਂ ਪੈਂਦੀਆਂ, ਨਾ ਟਿਕਟ ਲੈਣੀ ਪੈਂਦੀ। ਮੁਫਤ ਦੇ ਵਿੱਚ ਆ ਕੇ ਤੁਸੀਂ ਨਜ਼ਰਾਨਾ ਅਕੀਦਤ ਪੇਸ਼ ਕਰ ਸਕਦੇ ਹੋ ਔਰ ਜ਼ਿਆਰਤ ਕਰ ਸਕਦੇ ਹੋ। ਇਹ ਹਜ਼ਰਤ ਮੌਲਾਨਾ ਲਿਖਿਆ, ਉਹ ਆਪਣੀ ਜ਼ੁਬਾਨ ਦੇ ਵਿੱਚ ਵੀ ਹਜ਼ਰਤ ਮੌਲਾਨਾ ਹੀ ਕਹਿੰਦੇ ਨੇ। ਇਹ ਉਹਨਾਂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਕਬਰਾਂ ਨੇ, ਉਹਨਾਂ ਕਬਰਾਂ ਵਾਲਿਆਂ ਦੇ ਨਾਮ ਲਿਖੇ ਪਏ ਨੇ। ਤਾਜ਼ੀਮ ਕਰਨਾ ਕੋਈ ਤੁਰਕੀਆਂ ਕੋਲੋਂ ਸਿੱਖੇ। ਅਸਾਂ ਵੀ ਉਹਨਾਂ ਦੀ ਮਗਫਰਤ ਵਾਸਤੇ ਦੁਆ ਕੀਤੀ ਤੇ ਉਹਨਾਂ ਦੇ ਵਸੀਲੇ ਆਪਣੇ ਵਾਸਤੇ ਵੀ ਰੱਬ ਕੋਲੋਂ ਮੰਗੇ। ਲਓ ਜੀ, ਮੌਲਾਨਾ ਰੂਮੀ ਰਹਿਮਤੁल्लाह अलैह ਉਹਨਾਂ ਦੇ ਮਜ਼ਾਰ ਪੁਰਨਵਾਰ ਦੇ ਅੰਦਰੋਂ ਅਸਾਂ ਸਾਰੀ ਜ਼ਿਆਰਤ ਕਰਕੇ ਸਾਰੀਆਂ ਚੀਜ਼ਾਂ ਤੁਹਾਨੂੰ ਵਹਾਈਆਂ। ਜਿਹੜੇ ਇੱਥੇ ਤੱਕ ਨਹੀਂ ਸਨ ਪਹੁੰਚੇ, ਅੱਜ ਵੀਡੀਓ ਦੇ ਜ਼ਰੀਏ ਉਹ ਇੱਥੇ ਪਹੁੰਚ ਗਏ ਹੋ। ਜੇ ਸਾਰੀ ਵੀਡੀਓ ਵੇਖ ਕੇ ਤੁਹਾਨੂੰ ਚੰਗੀ ਲੱਗੀ ਹੋਵੇ, ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮੇਰਾ ਪੇਜ, ਮੇਰੀ ਆਈਡੀ ਫਾਲੋ ਕਰ ਲਓ, ਲਾਈਕ ਕਰ ਲਓ ਔਰ ਮੇਰਾ YouTube ਦਾ ਚੈਨਲ ਸਬਸਕ੍ਰਾਈਬ ਕਰ ਲਓ। ਇਸੇ ਤਰ੍ਹਾਂ ਇਨਫੋਰਮੇਸ਼ਨ ਵਾਲੀਆਂ ਤਾਰੀਖੀ ਸਕਾਫਤੀ ਵੀਡੀਓ ਤੁਹਾਨੂੰ ਤੱਕ ਪਹੁੰਚਾਉਂਦੇ ਰਹਾਂਗੇ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਮਿਲਨੇ ਇੱਕ ਨਵੇਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह। ਜਿਵੇਂ ਅਸੀਂ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਅਸੀਂ ਫਿਰ ਉਹ ਜੁੱਤੀਆਂ ਦੇ ਉੱਤੇ ਜਿਹੜੇ ਰੈਪਰ ਚਾੜੇ ਸਨ, ਛਾਪਰ, ਉਹ ਲਾ ਕੇ ਤੇ ਨਾਲ ਪਏ ਬਕਸ ਸੰਦੂਕਾਂ ਦੇ ਵਿੱਚ ਅਸਾਂ ਫਿਰ ਉਹ ਛਾਪਰ ਉਹਦੇ ਵਿੱਚ ਸੁੱਟੇ। ਜਿਵੇਂ ਜਿਵੇਂ ਉਹਨਾਂ ਬਣਾ ਕੇ ਲਿਖ ਕੇ ਲਾਇਆ, ਅਸਾਂ ਉਹ ਬਿਲਕੁਲ ਅਮਲ ਦਰਾਮਦ ਕੀਤਾ। ਜਿਹੜੇ ਮੁਲਕ ਜਾਈਏ ਉੱਥੋਂ ਦਾ ਕਾਨੂੰਨ ਫਾਲੋ ਕਰਨਾ ਚਾਹੀਦਾ, ਜੋ ਉਹ ਕਹਿੰਦੇ ਉਹਨਾਂ ਦੀ ਮੰਨਣੀ ਚਾਹੀਦੀ। ਬਾਹਰ ਨਿਕਲੀਏ ਤੇ ਬੜਾ ਵੱਡਾ ਹਾਲ ਔਰ ਹਜ਼ਾਰਾਂ ਲੋਕ ਇੱਥੇ ਜ਼ਿਆਰਤ ਵਾਸਤੇ ਆਏ ਹੋਏ ਨੇ। ਇੰਨੇ ਦਿਨ ਮੈਨੂੰ ਇੱਥੇ ਹੋ ਗਏ ਨੇ ਇਸਤੰਬੁਲ, ਤੁਰਕੀ ਔਰ ਮੁਖਤਲਿਫ ਇਲਾਕਿਆਂ 'ਚ ਵਿਜ਼ਿਟ ਕਰਦਿਆਂ। ਕਿਸੇ ਜਗ੍ਹਾ ਵੀ ਪੈਂਟ ਸ਼ਰਟ ਪਾਇਆ, ਮੇਰੀ ਕੋਈ ਜਾਣ ਪਛਾਣ ਜਾਂ ਕਿਸੇ ਤਸਵੀਰ ਨਹੀਂ ਬਣਾਈ, ਕੋਈ ਮੈਨੂੰ ਖੁਸ਼ ਹੋ ਕੇ ਮਿਲਿਆ ਨਹੀਂ। ਜਦੋਂ ਮੈਂ ਆਪਣੇ ਸਿਰ ਦੇ ਉੱਤੇ ਪਗੜੀ ਰੱਖੀ, ਆਪਣਾ ਲਿਬਾਸ ਪਾਇਆ, ਉੱਤੇ ਵਾਸਕਟ ਪਾਈ, ਮਤਲਬ ਆਪਣੀ ਅਸਲੀਅਤ ਦੇ ਵਿੱਚ ਜਿਹੜਾ ਅਸਲ ਮੇਰਾ ਗੈਟਅਪ ਹੈ, ਰੂਪ ਹੈ, ਉਹਦੇ ਵਿੱਚ ਮੈਂ ਆਇਆ ਤੇ ਜਗ੍ਹਾ ਜਗ੍ਹਾ ਖਿਲਾਰ ਕੇ ਗੋਰੇ, ਬਰਸਗੀਰ ਦੇ, ਏਸ਼ੀਆਈ, ਸਾਡੇ ਮਤਲਬ ਮੁਸਲਮਾਨ, ਅੰਗਰੇਜ਼ ਸਾਰੇ ਮੇਰੇ ਨਾਲ ਖਲੋ ਕੇ ਤਸਵੀਰਾਂ ਬਣਾਉਣ ਲੱਗ ਪਏ ਕਿ ਸਾਨੂੰ ਬੜਾ ਚੰਗਾ ਲੱਗਦਾ ਵੀ ਇਹ ਲਿਬਾਸ ਵੀ, ਇਹ ਹੁਲੀਆ ਵੀ, ਇਹ ਗੈਟਅਪ। ਸੋ ਮੈਂ ਆਪਣੇ ਵੇਖਣ ਵਾਲਿਆਂ ਨੂੰ ਆਖਾਂਗਾ ਕਿ ਆਪਣੀ ਮਿੱਟੀ पे चलने का सलीका सीखो, संगे मर पे चलोगे तो फिसल जाओगे। ਲਓ ਜੀ, ਹੁਣ ਅਸੀਂ ਇੱਥੋਂ ਟੁਰ ਚੱਲੇ ਆ ਤੇ ਜਿਹੜੇ ਦਰਵਾਜ਼ੇ ਰਾਹ ਨਿਕਲਣ ਲੱਗੇ ਆ, ਇੱਥੇ ਬਾਬੇ ਚਲ ਬਿਆਨ ਅਸੀਂ ਇੱਥੋਂ ਹੁਣ ਨਿਕਲ ਚੱਲੇ ਆ ਤੇ ਮੌਲਾਨਾ ਰੂਮ ਨੂੰ ਅਸੀਂ ਇਜਾਜ਼ਤ ਲੈ ਕੇ ਤੇ ਅਲਵਿਦਾ ਹੋ ਚੱਲੇ ਆ। ਜੇ ਸਾਡੀਆਂ ਸਾਰੀਆਂ ਵੀਡੀਓ ਵੇਖ ਕੇ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤੇ ਸ਼ੇਅਰ ਲਾਜ਼ਮੀ ਕਰਿਓ, ਪੇਜ ਨੂੰ ਲਾਈਕ ਫਾਲੋ ਕਰ ਲਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਰੀਖੀ, ਸਕਾਫਤੀ ਔਰ ਆਪਣੇ ਪੁਰਾਣੇ ਕਲਚਰ ਦੀਆਂ ਵੀਡੀਓ ਇਨਸ਼ਾਅੱਲਾ ਤੁਹਾਡਾ ਸ਼ੇਅਰ ਕਰਦੇ ਰਹਾਂਗੇ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਇਜਾਜ਼ਤ ਦਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ।